ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਆਂ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਂ ਟੋਨੀ ਟਰਕੀਆਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫ੍ਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 11 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਇਸ ਟਾਈਮ ਦੀ ਜਿਹੜੀ ਚਰਚਿਤ ਖਬਰ ਹੈ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਲੈ ਕੇ। ਸੈਸ਼ਨ ਦੇ ਵਿੱਚ ਕਹਿੰਦੇ ਦਾਅਵੇ ਤੈਅ ਕੀਤੇ ਜਾ ਰਹੇ ਨੇ ਵੀ ਅਸੀਂ ਬਦਮਾਸ਼ੀ ਵੀ ਕੱਢ ਦਿੰਨੇ ਆ, ਪਰ ਮਸਲਿਆਂ ਦਾ ਇਹਨਾਂ ਕੋਲੇ ਹੱਲ ਹੈ ਨਹੀਂਗਾ ਜੀ। ਪ੍ਰਵੀਨ ਜੀ, ਪੰਜਾਬ ਦੀ ਵਿਧਾਨ ਸਭਾ ਜੀ ਤੇ ਪੰਜਾਬ ਦੀ ਵਿਧਾਨ ਸਭਾ ਦੇ ਮੈਂਬਰ ਇਸ ਕੰਮ ਲਈ ਚੁਣੇ ਜਾਂਦੇ ਨੇ ਕਿ ਉਹ ਨਵੇਂ ਕਾਨੂੰਨ ਕੋਈ ਪੰਜਾਬ ਦੇ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਘੜਨੇ ਆ, ਉਹ ਘੜਨਗੇ। ਪੰਜਾਬ ਦੇ ਹਿੱਤਾਂ ਨੂੰ ਲੈ ਕੇ ਕੋਈ ਨੀਤੀ ਲਿਆਉਣੀ ਆ, ਕੋਈ ਯੋਜਨਾ ਲਿਆਉਣੀ ਆ, ਉਹਦੇ ਤੇ ਕੰਮ ਕਰਨਗੇ। ਸਹੀ ਹੈ। ਕੇਂਦਰ ਵੱਲੋਂ ਹੋ ਰਹੀ ਧੱਕਾ ਵਧੀਕੀ ਨੂੰ ਲੈ ਕੇ ਕੋਈ ਇਕਜੁੱਟ ਰੂਪ 'ਚ ਕੋਈ ਫੈਸਲਾ ਲੈਣਗੇ। ਪੰਜਾਬ ਦੀ ਤਰੱਕੀ, ਪੰਜਾਬ ਦੇ ਮਸਲਿਆਂ ਦੇ ਹੱਲ ਲਈ ਬਾਤ ਕਰਨਗੇ। ਜੀ ਜੀ। ਪਰ ਇਹ ਸਾਰੇ ਕਾਰਜ ਸਾਡੀ ਇਸ ਵਾਰ ਦੀ ਵਿਧਾਨ ਸਭਾ ਦੇ ਚੁਣੇ ਨੁਮਾਇੰਦਿਆਂ ਚੋਂ ਮੈਨੂੰ ਲੱਗਦਾ ਕਿਸੇ ਨੂੰ ਨਹੀਂ ਆਉਂਦਾ। ਸਹੀ ਹੈ। ਇੱਕ ਹੁੰਦਾ ਹੈ ਕਿ ਤੁਸੀਂ ਤੁਰੇ ਜਾ ਰਹੇ ਹੋ, ਤੁਹਾਡੇ ਪੈਰ ਲੜਖੜਾ ਗਏ ਤੇ ਜੇ ਲੜਖੜਾ ਜਾਓ ਤਾਂ ਤੁਸੀਂ ਸੰਭਲ ਸਕਦੇ ਹੋ। ਇੱਕ ਹੈ ਕਿ ਤੁਸੀਂ ਠੋਕਰ ਖਾ ਲਈ ਤੇ ਤੁਸੀਂ ਦੁਬਾਰਾ ਠੋਕਰ ਖਾਣ ਤੋਂ ਬਚਣ ਦੇ ਲਈ ਸੁਚੇਤ ਹੋ ਕੇ ਤੁਰ ਪੈਂਦੇ। ਸਹੀ ਹੈ। ਇੱਕ ਹੈ ਕਿ ਚਲੋ ਤੁਸੀਂ ਨਹੀਂ ਸੰਭਲ ਰਹੇ ਤੇ ਤੁਸੀਂ ਆਖਰ ਧਰਤੀ ਤੇ ਡਿੱਗ ਪੈਂਦੇ ਹੋ। ਸਹੀ ਹੈ। ਲੜਖੜਾਉਂਦਾ ਬੰਦਾ ਸੰਭਲ ਸਕਦਾ ਹੈ, ਠੋਕਰ ਖਾਇਆ ਬੰਦਾ ਬਚ ਸਕਦਾ ਹੈ, ਗਿਰਿਆ ਬੰਦਾ ਧਰਤੀ ਤੋਂ ਉੱਠ ਸਕਦਾ, ਪਰ ਗਰਕਿਆਂ ਨੂੰ ਕੀ ਕਹੋਗੇ? ਸਾਡੀ ਸਿਆਸੀ ਜਮਾਤ ਗਰਕ ਗਈ ਹੈ। ਸਹੀ। ਇਹਨਾਂ ਨੂੰ ਹਰ ਗੱਲ ਜਾਤ ਧਰਮ ਦੇ ਫਰੇਮ 'ਚ ਫਿੱਟ ਕਰਕੇ ਪੇਸ਼ ਕਰਨ ਦੀ ਆਦਤ ਪੈ ਗਈ ਹੈ। ਸੁਖਪਾਲ ਖਹਿਰਾ ਨੇ ਜੋ ਕਿਹਾ ਅਸੀਂ ਉਹਦੇ ਹਾਮੀ ਨਹੀਂ, ਉਹਨੇ ਕਿਹਾ ਜਾਂ ਹੁਣ ਉਹ ਕਹਿ ਰਿਹਾ ਜੀ ਕਿਸੇ ਦਾ ਸੀ, ਹੈ ਨਾ। ਪਰ ਇੱਕ ਗੱਲ ਤਾਂ ਉਹਦੇ ਬੋਲਣ ਤੋਂ ਸਪਸ਼ਟ ਸਮਝ ਆਉਂਦੀ ਹੈ ਕਿ ਉਹਨੇ ਸਮੁੱਚੀ ਪੰਜਾਬ ਦੀ ਔਰਤ ਜਾਤ ਨੂੰ ਨਹੀਂ ਕਿਹਾ। ਦੂਜੀ ਗੱਲ, ਉਸ ਨੇ ਕਿਤੇ ਵੀ ਦਲਿਤ, SC BC ਔਰਤਾਂ ਨੂੰ ਟਾਰਗੇਟ ਰੱਖ ਕੇ ਨਹੀਂ ਕਿਹਾ। ਉਹਨੇ 1000 ਰੁਪਈਆ ਲੈ ਕੇ ਨੱਚਣ ਵਾਲੀਆਂ ਬੀਬੀਆਂ ਦੇ ਹਵਾਲੇ ਨਾਲ ਤੰਜ ਕੱਸਿਆ, ਜਿਹੜਾ ਵਾਜਬ ਨਹੀਂ ਹੈ। ਸਹੀ ਗੱਲ। ਤੇ ਉਹਦੇ ਉੱਤੇ ਤੁਸੀਂ ਮਤਾ ਲਿਆਂਦਾ, ਉਸ ਮਤੇ ਤੇ ਤੁਹਾਡੀ ਧਰਨੇ ਦਾ ਸਹਿਮਤੀ ਪ੍ਰਗਟਾਉਣੀ ਸੀ, ਸਾਹਮਣੇ ਵਾਲੀ ਧਰਨੇ ਵੀ ਚੁੱਪ ਰਹਿ ਕੇ ਜਾਂ ਮਤਲਬ ਕਿਸੇ ਤਰੀਕੇ ਨਾਲ ਸਹਿਮਤੀ ਪ੍ਰਗਟਾਤੀ ਤੇ ਮਤਾ ਪਾਸ ਹੋ ਗਿਆ। ਇਹ ਤਾਂ ਹੁਣ ਵਿਰੋਧੀ ਧਿਰ ਦੀ ਵੀ ਸਮਝ ਦਾ ਜਨਾਜ਼ਾ ਹੈ ਕਿ ਉਹਨਾਂ ਨੂੰ ਮੁੱਖ ਮੰਤਰੀ ਦੇ ਬੋਲਾਂ 'ਚ ਔਰਤ ਦਾ ਅਪਮਾਨ ਲੱਭਿਆ ਹੀ ਨਹੀਂ। ਪਹਿਲੇ ਦਿਨ ਤਾਂ ਦੂਏ ਦਿਨ ਸਮਝ ਆਈ। ਸਹੀ ਹੈ, ਸਹੀ ਹੈ, ਬਿਲਕੁਲ। ਤੇ ਉਹ ਦੂਏ ਦਿਨ ਕਹਿੰਦੇ ਜੀ ਅਸੀਂ ਵੀ ਨਿੰਦਾ ਮਤਾ ਲਿਆਉਣਾ। ਵੀ ਅਗਲੇ ਕਹਿੰਦੇ ਸਰਕਾਰ ਵੀ ਸਾਡੀ ਹੈ, ਵਿਧਾਨ ਸਭਾ 'ਚ ਵੀ ਅਸੀਂ ਮਾਲਕ, ਜਿਹਨੂੰ ਸਪੀਕਰ ਬਣਾਇਆ ਉਹਨੂੰ ਵੀ ਕੁਰਸੀ ਅਸੀਂ ਦਿੱਤੀ ਹੈ, ਤੇ ਸਾਡੇ ਤੋਤੇ ਸਾਡੇ ਥੋੜਾ ਠੁੰਗਾ ਮਾਰ ਲੈਣਗੇ। ਉਹ ਕਹਿੰਦੇ ਨਾ ਜੀ, ਇਹ ਮਤਾ ਨਹੀਂ ਆ ਸਕਦਾ। ਜੀ ਜੀ। ਨਾ ਤਾਂ ਆਮ ਆਦਮੀ ਪਾਰਟੀ ਦੀ ਕਿਸੇ MLA ਨੂੰ ਇਹ 'ਚ ਅਪਮਾਨ ਲੱਗਦਾ ਕਿ ਹਾਂ ਸਾਡਾ ਕੋਈ ਅਪਮਾਨ ਹੋ ਗਿਆ ਔਰਤਾਂ ਦਾ। ਕਿ ਜਦੋਂ ਇੱਕ ਮੁੱਖ ਮੰਤਰੀ ਕਸੀਦੇ ਪੜ੍ਹਦੇ ਆ ਕਿਸੇ ਦੀ ਧੀ ਭੈਣ ਨੂੰ, ਇਹ ਕਹਿੰਦਾ ਕਿ ਅੱਜ ਵੀ ਤੁਹਾਡੀ ਭਾਬੀ ਆ ਉਹ। ਸਹੀ ਗੱਲ ਆ। ਤੇ ਉਹ ਕਿਹੋ ਜਿਹੀ ਮਾਨਸਿਕਤਾ ਚੁੱਕੀ ਫਿਰਦਾ ਔਰਤਾਂ ਬਾਰੇ। ਤੇ ਉੱਥੇ ਅਪਮਾਨ ਨਹੀਂ ਲੱਗਦਾ। ਬਿਲਕੁਲ ਜੀ। ਜਦੋਂ ਦਲਵੀਰ ਗੋਲਡੀ ਦੀ ਘਰ ਵਾਲੀ ਦੇ ਮਗਰ ਜਿਹਨਾਂ ਨੂੰ ਤੋਰਦੇ ਸੀ, ਉਹਨਾਂ ਨੂੰ ਬੁਲਟ ਮੋਟਰਸਾਈਕਲ ਦੇ ਸਨਮਾਨਿਤ ਕਰਦੇ ਸੀ, ਜਦ ਔਰਤਾਂ ਦਾ ਅਪਮਾਨ ਨਹੀਂ ਦਿਖਿਆ।
ਜਦ ਸਿਮਰ ਜੀ ਉਹ ਹਰਸਿਮਰਤ ਕੌਰ ਨੂੰ ਕੀ ਹੈ ਸਿਮਰੋ ਸਿਮਰੋ ਕੀ ਪਤਾ ਨਹੀਂ ਹਾਂਜੀ ਕਹਿ ਕੇ ਬੋਲਦੇ ਸੀ ਸਟੇਜਾਂ ਤੋਂ, ਜਦ ਔਰਤ ਦਾ ਅਪਮਾਨ ਨਹੀਂ ਦਿਖਿਆ। ਸੋ ਇਹ ਸਾਰੇ ਵਰਤਾਰੇ ਜਦੋਂ ਤੁਸੀਂ ਰਾਜਨੀਤਿਕ ਫਰੇਮ 'ਚ ਫਿੱਟ ਕਰਕੇ ਰੱਖਦੇ ਹੋ ਤਾਂ ਤੁਹਾਨੂੰ ਆਪਣੀਆਂ ਕੱਛ 'ਚ ਤੇ ਦੂਜਿਆਂ ਦੀਆਂ ਮਤਲਬ ਇਹ ਸਾਰਿਆਂ ਨੂੰ ਦਿਖਦਾ। ਫਿਰ ਸਹੀ ਗੱਲ ਹੈ, ਬਿਲਕੁਲ। ਫਿਰ ਉਹ ਤੋਂ ਬਾਅਦ ਜਦੋਂ ਤੁਹਾਡੇ ਕੋਲ ਤਰਕ ਨਾ ਹੋਵੇ, ਜਦੋਂ ਤੁਹਾਡੇ ਕੋਲ ਤੱਥ ਨਾ ਹੋਣ, ਜਦੋਂ ਤੁਹਾਡੇ ਕੋਲ ਕਹਿਣ ਲਈ ਗੱਲ ਦੇ ਵਿੱਚ ਕੋਈ ਵਜ਼ਨ ਨਾ ਹੋਵੇ, ਸਹੀ ਹੈ, ਫਿਰ ਤੁਸੀਂ ਭੜਕਦੇ ਹੋ। ਸਹੀ, ਬਿਲਕੁਲ। ਤੇ ਉਹ ਭੜਕਾਹਟ ਕੱਲ ਨਜ਼ਰ ਹਾਊਸ ਦੇ ਵਿੱਚ ਬਕਾਇਦਾ ਤੌਰ ਤੇ ਅਮਨ ਅਰੋੜੇ ਤੋਂ ਲੈ ਕੇ ਹਰਪਾਲ ਚੀਮੇ ਤੱਕ ਦਿਖੀ। ਉਹ ਤੜਪ, ਉਹ ਭੜਕਾਹਟ ਸਟੇਜ ਚਲਾ ਰਹੇ, ਕੁਰਸੀ ਤੇ ਬੈਠ ਕੇ ਅਗਵਾਈ ਕਰ ਰਹੇ ਉਸ ਸੈਸ਼ਨ ਦੇ ਵਿੱਚ ਸਪੀਕਰ ਤੱਕ ਦਿਖੀ। ਤੇ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਕਿ ਹਾਂ ਸਾਹਮਣੇ ਵਾਲੀ ਧਿਰ ਨੇ ਕੁਝ ਕਿਹਾ ਨਹੀਂ ਹੋਣਾ, ਕਿਹਾ ਤਾਂ ਉਹਨਾਂ ਨੇ ਬਹੁਤ ਕੁਝ ਹੋਣਾ। ਜੀ ਜੀ ਜੀ, ਬਿਲਕੁਲ ਬਿਲਕੁਲ। ਇਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਵਾਲੇ ਪਾਸੇ ਕੈਮਰੇ ਨਾ ਦਿਖਾ ਕੇ, ਉਹਨਾਂ ਦੇ ਮਾਈਕ ਬੰਦ ਕਰਕੇ ਅਸੀਂ ਉਹ ਦਿਖਾਂਗੇ। ਤੁਸੀਂ ਦਿਖੇ ਨਹੀਂ, ਤੁਸੀਂ ਆਪਣਾ ਜਲੂਸ ਆਪ ਕਢਾਇਆ। ਸਹੀ ਗੱਲ, ਬਿਲਕੁਲ। ਜੇ ਦੋਏ ਧਿਰਾਂ ਦੀ ਆਵਾਜ਼ ਬਰਾਬਰ ਆ ਜਾਂਦੀ, ਦੋਏ ਧਿਰਾਂ ਦੀਆਂ ਤਸਵੀਰਾਂ ਬਰਾਬਰ ਨੇ, ਲੋਕ ਕਹਿੰਦੇ ਕਿ ਇੱਕੋ ਸਾਰ ਨੇ। ਜੀ, ਤੁਸੀਂ ਤਾਂ ਆਪਣੇ ਆਪ ਨੂੰ ਦਿਖਾਣਾ ਸੀ ਕਿ ਆ ਜਾ, ਮੈਂ ਬਹੁਤ ਹੀ ਬਦਮਾਸ਼ੀ ਕੱਢੀ ਆ, ਫੇਰ ਕੱਢ ਦਾਂਗੇ, ਤੇਰੀ ਵੀ ਕੱਢ ਦਾਂਗੇ, ਹੈਨਾ, ਤੂੰ ਤਾਂ ਚਾਂਦੀ ਦਾ ਚਮਚਾ ਲੈ ਕੇ ਪਤਾ ਨਹੀਂ ਕੀ ਕੁਝ ਜੋ ਕੁਝ ਕਿਹਾ। ਕੀ ਇਹ ਪੰਜਾਬ ਦੀ ਵਿਧਾਨ ਸਭਾ ਦੀ ਭਾਸ਼ਾ ਹੈ? ਸਹੀ। ਕੀ ਇਹ ਸਾਡੇ ਵਿੱਤ ਮੰਤਰੀ ਦੀ ਭਾਸ਼ਾ ਹੈ? ਕੀ ਹਰ ਗੱਲ ਨੂੰ ਅਸੀਂ ਜਾਤ ਨਾਲ, ਧਰਮ ਨਾਲ ਇਸ ਤਰੀਕੇ ਨਾਲ ਜੋੜ ਕੇ ਪੇਸ਼ ਕਰਾਂਗੇ? ਬਿਲਕੁਲ। ਇਹਦਾ ਮਤਲਬ ਤਾਂ ਇਹ ਹੈ ਕਿ ਤੁਸੀਂ ਇਸ ਤਰ੍ਹਾਂ ਦੀ ਪੰਜਾਬ 'ਚ ਚੰਗਿਆਰੀ ਲਾਉਣਾ ਚਾਹੁੰਦੇ ਹੋ ਕਿ ਸ਼ਾਇਦ ਇਹਦੇ ਸਾਰੇ ਹੀ, ਤੇ ਇਹ ਫਿਰ ਪੰਜਾਬ ਦੇ ਵਿਜ਼ਨ ਦੇ ਹਾਣ ਦੀ ਰਾਜਨੀਤੀ ਕਿੱਥੇ ਆ ਜਨਾਬ? ਲੋਕਾਂ ਨੇ ਉਹ ਸਾਰੇ ਇਸ ਲਈ ਹਰਾਏ ਸੀ, ਤੁਹਾਨੂੰ ਇਸ ਲਈ ਜਿਤਾਇਆ ਸੀ ਕਿ ਤੁਸੀਂ ਸਧਾਰਨ ਘਰਾਂ ਤੋਂ ਆ ਰਹੇ ਹੋ, ਤੁਸੀਂ ਸਾਡੇ ਵਰਗੇ ਆਮ ਲੋਕਾਂ 'ਚੋਂ ਆ ਰਹੇ ਹੋ, ਸ਼ਾਇਦ ਆਮ ਲੋਕਾਂ ਦੀ ਬਾਤ ਪਾਉਂਗੇ। ਪਰ ਤੁਸੀਂ ਤਾਂ ਬਦਮਾਸ਼ੀਆਂ ਕੱਢਣ ਦਾ ਠੇਕਾ ਲੈ ਲਿਆ। ਸਹੀ ਗੱਲ ਹੈ, ਬਿਲਕੁਲ। ਤੇ ਗੈਂਗਸਟਰਾਂ ਦੇ ਲੀਡਰ ਹੋ ਤੁਸੀਂ। ਕਿਹਦੇ ਸਿਰ ਤੇ ਕੱਢੋਗੇ ਬਦਮਾਸ਼ੀ? ਕੋਈ ਤਾਂ ਤੁਹਾਡਾ ਹੋਣਾ ਨਾ। ਕਿਹਦੇ ਸਿਰ ਤੇ ਇਹ ਟੱਪ ਟਪਈਆ? ਜੀ, ਸਹੀ ਹੈ। ਤੇ ਉਹ ਜਿਹੀ ਜੀ ਕੋਕੋ, ਉਹੀ ਜਿਹੇ ਨਿਆਣੇ। ਲੋਕ ਕੇਜਰੀਵਾਲ ਬਾਰੇ ਗੱਲਾਂ ਕਰੀ ਜਾਂਦੇ ਨੇ ਕਿ ਉਹ ਕਿਸੇ ਵੀ ਸਮੇਂ ਟੈਂਪਰ ਲੂਜ਼ ਕਰ ਜਾਂਦਾ, ਮੀਟਿੰਗਾਂ 'ਚ ਇਹਨਾਂ ਨੂੰ ਗਾਲਾਂ ਕੱਢਦਾ ਹੈ ਨਾ। ਭਗਵੰਤ ਮਾਨ ਦਾ ਤਰੀਕਾ ਅਗਰ ਆਪਾਂ ਦੇਖਦੇ ਹੀ ਆ, ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਮੈਂ ਸਟੇਜ ਤੇ ਆ ਤੇ ਕਦੋਂ ਮੈਂ ਵਿਧਾਨ ਸਭਾ 'ਚ ਆ। ਤੇ ਉਸੇ ਰਾਹ ਤੇ ਸਾਡੇ ਇਹ ਸਰਕਾਰਾਂ ਪੈ ਗਈਆਂ ਨੇ। ਸੋ ਸਮੁੱਚਾ ਵਰਤਾਰਾ ਪੰਜਾਬ ਦੇ ਲਈ ਨੁਕਸਾਨਦੇਹ ਹੈ, ਪੰਜਾਬ ਦੇ ਭਵਿੱਖ ਦੇ ਲਈ ਨੁਕਸਾਨਦੇਹ ਹੈ। ਵਿਧਾਨ ਸਭਾ ਦੀ ਕੋਈ ਮਰਿਆਦਾ ਹੁੰਦੀ ਹੈ, ਕੋਈ ਗੱਲ ਕਰਨ ਦਾ ਤਰੀਕਾਕਾਰ ਹੁੰਦਾ ਹੈ, ਕੋਈ ਚੁਣ ਕੇ ਆਏ ਮੈਂਬਰ, ਮਤਲਬ ਮੈਂ ਕਹਿੰਦਾ ਉਧਰਲੇ ਮੈਂਬਰ ਨੇ ਕੁਝ ਘਟੀਆ ਗੱਲ ਕੀਤੀ ਆ ਤਾਂ ਤੁਹਾਡੇ ਕੋਲ ਕਾਨੂੰਨ, ਸੰਵਿਧਾਨ, ਵਿਧਾਨ ਸਾਰਾ ਕੁਝ ਹੈ। ਉਹਦੇ ਅਨੁਸਾਰ ਲੋਕਾਂ ਨੂੰ ਜਚਾਓ, ਇਹ ਗੱਲ ਕਿਹਾ ਗਲਤ ਹੈ। ਪਰ ਜੇ ਲੋਕਾਂ ਨੇ ਵੋਟ ਪਾ ਕੇ ਜਿਤਾਇਆ, ਤੁਹਾਨੂੰ ਵੀ ਉਹੀ ਵੋਟ ਨਾਲ ਜਿਤਾਇਆ, ਉਹਨੂੰ ਵੀ ਉਹੀ ਵੋਟ ਨਾਲ ਜਿਤਾਇਆ, ਤੁਸੀਂ ਸੱਤਾ 'ਚ ਆ ਗਏ ਤੇ ਉਹ ਵਿਰੋਧੀ ਧਿਰ 'ਚ ਆ ਗਏ, ਤਾਂ ਇਹਦਾ ਮਤਲਬ ਪਾਗਲ ਵੀ ਹੈ, ਉਹਨੂੰ ਪਾਗਲਖਾਨੇ ਵੀ ਭੇਜਾਂਗੇ, ਉਹਦਾ ਇਲਾਜ ਵੀ ਕਰਾਵਾਂਗੇ। ਇਹ ਵਿਧਾਨ ਸਭਾ 'ਚ ਬੋਲਣ ਵਾਲੀਆਂ ਗੱਲਾਂ। ਸਹੀ। ਪਿੰਡਾਂ, ਸ਼ਹਿਰਾਂ, ਕਸਬਿਆਂ 'ਚ, ਗਲੀਆਂ 'ਚ ਵੀ ਜਿਹੜੀ ਲੜਾਈ ਹੁੰਦੀ ਹੈ ਤੁਹਾਡੇ ਨਾਲ ਸਭਿਅਕ ਹੁੰਦੀ ਹੋਊਗੀ। ਸਹੀ ਗੱਲ। ਤੁਹਾਡਾ ਮਿਆਰ ਤਾਂ ਉਹ ਵੀ ਨਹੀਂ ਲੜਾਈ ਲੜਨ ਦਾ। ਅਫਸੋਸ ਇਹ ਸਾਡੇ ਨੁਮਾਇੰਦੇ ਨੇ। ਜੀ, ਬਿਲਕੁਲ। ਤੇ ਅਗਲੀ ਗੱਲ ਇਹਨਾਂ ਦੀ ਕਰ ਲਈਏ, ਕਹਿੰਦੇ ਸਰਪੰਚ ਦੇ ਘਰੋਂ 90 ਕਰੋੜ ਦੀ ਹੈਰੋਇਨ ਬਰਾਮਦ ਹੋ ਗਈ। ਉਹ ਕਹਿੰਦੇ ਆਮ ਆਦਮੀ ਪਾਰਟੀ ਦਾ ਸਰਪੰਚ ਆ ਤਾਂ ਹੀ ਰੱਖੀ ਬੈਠਾ। ਉੱਤੋਂ ਇਹਨਾਂ ਨੇ ਵਿਲੇਜ ਜਿਹੜੀ ਡਿਫੈਂਸ ਕਮੇਟੀ ਆ ਉਹਨੂੰ ਲਾਇਆ ਹੋਇਆ ਸੀ ਮੈਂਬਰ। ਉੱਤੋਂ ਉਹ ਕਈ ਸਮਾਗਮਾਂ ਦਾ, ਕਈ ਪ੍ਰੋਗਰਾਮਾਂ ਦਾ ਜਿਹੜਾ ਜੀਆਂ ਨੂੰ ਬੋਰਡ ਬੈਨਰ ਆਮ ਹੀ ਲਾਉਂਦਾ ਦਿਖਦਾ ਜੀ। ਦੇਖੋ, ਇਸ ਸਮੇਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ। ਹਾਂਜੀ। ਪੁਲਿਸ ਤੰਤਰ ਇਹਨਾਂ ਦੇ ਕੋਲ, ਵਿਜੀਲੈਂਸ ਇਹਨਾਂ ਦੇ ਕੋਲ, ਤੇ ਯੁੱਧ ਨਸ਼ਿਆਂ ਵਿਰੁੱਧ ਇਹਨਾਂ ਨੇ ਛੇੜਿਆ ਹੋਇਆ। ਤੇ ਯੁੱਧ ਨਸ਼ਿਆਂ ਵਿਰੁੱਧ ਦੇ ਵਿੱਚ ਜੇ ਆਮ ਆਦਮੀ ਪਾਰਟੀ ਦੇ ਇੱਕ ਸਰਪੰਚ ਕੋਲ 18 ਕਿਲੋ ਹੈਰੋਇਨ ਕੇਂਦਰੀ ਏਜੰਸੀ ਬਰਾਮਦ ਕਰੇ, ਸਹੀ ਗੱਲ, ਤੇ ਫਿਰ ਸਾਡੀਆਂ ਏਜੰਸੀਆਂ ਕੀ ਕਰਦੀ? ਕੀ ਜਾਣਕਾਰੀ ਨਹੀਂ ਸੀ? ਕੀ ਖੁਫੀਆ ਰਿਪੋਰਟ ਨਹੀਂ ਸੀ? ਜੀ ਜੀ। ਇਹ ਯੁੱਧ ਨਸ਼ਿਆਂ ਵਿਰੁੱਧ ਦੂਜੇ ਪੜਾਅ ਦਾ ਪੱਧਰ ਇਹੀ ਹੈ। ਕਿਉਂਕਿ ਤੁਸੀਂ ਉਹ ਦੱਸ ਦਿਓ ਸਾਨੂੰ ਤਾਂ ਕਿ ਅਸੀਂ ਤਾਂ ਬਈ 51,000 ਤੋਂ ਵੱਧ ਬੰਦੇ ਫੜ ਕੇ ਅੰਦਰ ਦੇਤੇ ਨਸ਼ਿਆਂ ਵਾਲੇ। ਸਹੀ ਹੈ।
ਤੁਸੀਂ ਤਾਂ ਦੱਸਦੇ ਹੋ ਮੁੱਖ ਸਪਲਾਇਰ ਤੱਕ, ਅਸੀਂ ਤਸਕਰ ਤੱਕ ਅੰਦਰ ਦੇਤੇ ਜੀ, ਜ਼ਮਾਨਤਾਂ ਤੇ ਫਿਰਦੇ ਨੇ ਜੀ, ਤੁਸੀਂ ਉਹ ਦੱਸਦੇ ਹੋ ਨਾ। ਤੇ ਜੇ ਜਨਾਬ ਤੁਸੀਂ ਪੁਰਾਣੀ ਸਾਰੀ ਚੇਨ ਤੋੜਤੀ, ਫਿਰ ਹੁਣ ਸਪਲਾਈ ਚੇਨ ਆਪਣੀ ਸ਼ੁਰੂ ਕਰ ਲਈ। ਹੁਣ ਸਪਲਾਇਰ ਤੁਹਾਡੇ ਨੇ। ਸਹੀ ਹੈ। ਔਰ ਉਹ ਵੀ ਉਹ ਜਿਨ੍ਹਾਂ ਨੂੰ ਤੁਸੀਂ ਨਸ਼ਾ ਛਡਾਊ ਕਮੇਟੀਆਂ ਦੇ ਮੁਖੀ ਥਾਪਦੇ ਹੋ, ਜਿਹੜੇ ਤੁਹਾਡੇ ਪਾਰਟੀ ਦੇ ਨੁਮਾਇੰਦੇ ਹੋਣ ਜੀ। ਮਤਲਬ ਤਰਨਤਾਰਨ ਖੇਤਰ, ਉਸ ਖੇਤਰ ਦਾ ਹਲਕਾ ਖੇਮਕਰਨ ਹਲਕੇ ਦਾ ਪਿੰਡ ਕਲਸੀਆਂ ਕਲਾਂ ਦਾ ਸਰਪੰਚ ਪਰਮਜੀਤ ਸਿੰਘ ਜੀ, ਜਿਹੜਾ ਆਮ ਆਦਮੀ ਪਾਰਟੀ ਦਾ ਵਰਕਰ ਹੈ, ਆਮ ਆਦਮੀ ਪਾਰਟੀ ਦਾ ਸਿਪਾਹੀ ਹੈ, ਤੇ ਪਿੰਡ 'ਚ ਨਸ਼ਾ ਛਡਾਉਣ ਲਈ ਜਿਹੜੀਆਂ ਇਹਨਾਂ ਨੇ ਕਮੇਟੀਆਂ ਬਣਾਈਆਂ ਉਹਨੂੰ ਲੀਡ ਕਰਦਾ। ਉਹਦੇ ਘਰੇ ਜੇ 90 ਕਰੋੜ ਦੀ ਹੈਰੋਇਨ ਕੱਲਾ ਪਹੁੰਚਾਊਗਾ, 90 ਕਰੋੜ ਇੰਨੀ ਪਾਚਨ ਸ਼ਕਤੀ ਹੈਗੀ ਆ। ਸਹੀ ਗੱਲ, ਬਿਲਕੁਲ। ਸਵਾਲ ਤਾਂ ਇਹ ਹੈ ਕਿ ਇੰਨੀ ਵੱਡੀ ਖੇਪ ਉਹਦੇ ਕੋਲ ਆਈ ਕਿੱਥੋਂ? ਜੀ। ਕਿਹਦੀ ਸ਼ਮੂਲੀਅਤ, ਕਿਹਦਾ ਸਾਥ, ਕਿਹਦਾ ਵਿਕਾਸ, ਇਹ ਸਾਰਾ ਦੱਸਣਾ ਪੈਣਾ ਕਿ ਕੌਣ ਭਾਗੀਦਾਰ, ਕੌਣ ਹਿੱਸੇਦਾਰ। ਸਹੀ, ਬਿਲਕੁਲ। ਤੇ ਫਿਰ ਪੰਜਾਬ ਦੀ ਜੋ ਸਥਿਤੀ ਹੈ ਉਹਦਾ ਅੰਕਲਨ ਤਾਂ ਕਰਨਾ ਪਊਗਾ ਨਾ ਕਿ ਅਚਾਨਕ ਗੈਂਗਸਟਰਾਂ ਦੇ ਨਿਸ਼ਾਨੇ ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਕਿਉਂ ਆ ਰਹੀ ਹੈ? ਜੀ। ਸਰਪੰਚਾਂ ਦੇ ਵਿਆਹਾਂ 'ਚ ਗੋਲੀਆਂ ਵੱਜਦੀਆਂ, ਇਹਨਾਂ ਦੇ ਨੁਮਾਇੰਦਿਆਂ ਨੂੰ ਗੁਰੂ ਘਰ ਤੋਂ ਨਿਕਲਦਿਆਂ ਨੂੰ ਗੋਲੀਆਂ ਵੱਜ ਰਹੀਆਂ। ਜਦੋਂ ਕਿ ਆਪਾਂ ਲਗਾਤਾਰ ਪੰਜਾਬ ਦੇ ਵਿਗੜ ਰਹੇ ਹਾਲਾਤ ਦੀ ਗੱਲ ਕਰਦੇ ਆਂ, ਸਵਾਲ ਆਮ ਆਦਮੀ ਪਾਰਟੀ ਦੀ ਜਾਂ ਕਿਸੇ ਹੋਰ ਧਿਰ ਦੀ ਨਹੀਂ ਹੈ, ਇਹ ਸਮੁੱਚਾ ਪੰਜਾਬ ਦਾ ਹਾਲਾਤ ਵਿਗੜ ਰਿਹਾ। ਬਿਲਕੁਲ ਜੀ। ਉਹਦੇ ਬਾਵਜੂਦ ਮੈਂ ਇਹ ਕਹਿ ਰਿਹਾ ਕਿ ਜੇ ਤੁਹਾਡੀ ਸਰਕਾਰ ਹੁੰਦੀ ਹੈ, ਤੁਹਾਡੇ ਨੁਮਾਇੰਦਿਆਂ ਤੇ ਵਾਰ ਹੁੰਦੇ ਨੇ, ਤਾਂ ਵੀ ਤੁਸੀਂ ਗੰਭੀਰਤਾ ਨਾਲ ਮੰਥਨ ਨਹੀਂ ਕਰਦੇ। ਲੋਕਾਂ ਲਈ ਤਾਂ ਤੁਸੀਂ ਕਰਨਾ ਹੀ ਕੀ ਹੈ। ਸਹੀ ਹੈ। ਹੁਣ ਮੂੰਹ ਖੁੱਲਦਾ ਯੁੱਧ ਨਸ਼ਿਆਂ ਵਿਰੁੱਧ ਦਾ? ਕਿਉਂ? ਤਾਂ ਤੁਹਾਡਾ ਆਪਣਾ ਬੰਦਾ ਫਸ ਗਿਆ। ਕੀ ਹੋਰ ਸਰਪੰਚਾਂ ਦੀ ਵੀ ਕੱਲ ਵਾਰੀ ਆਊਗੀ ਜੀ? ਕਿ ਇਹ ਤਰੀਕਾਕਾਰ ਹੈ ਕਿ ਤੁਹਾਨੂੰ ਅਸੀਂ ਅਹੁਦੇ ਇਸ ਲਈ ਨਵਾਜ ਰਹੇ ਹਾਂ ਕਿ ਤੁਸੀਂ ਇਹ ਧੰਦੇ ਕਰੋ? ਇਹ ਜਵਾਬ ਜਾਂ ਤਾਂ ਫਿਰ ਸਾਬਤ ਕਰਨਗੇ ਝੂਠਾ ਜੀ ਕੇਂਦਰੀ ਏਜੰਸੀ ਦਾ। ਬਿਲਕੁਲ। ਖੁਦ ਨਾਰਕੋਟਿਕ ਜਿਹੜਾ ਕੰਟਰੋਲ ਬਿਊਰੋ ਆ ਕੇਂਦਰੀ ਏਜੰਸੀ, ਉਹ ਕਹਿੰਦੀ ਅਸੀਂ ਛਾਪਾ ਮਾਰਿਆ। ਅੱਛਾ। ਘਰੇ ਜਨਾਬ ਆਰਾਮ ਕਰਦੇ ਸੀ, ਜਦੋਂ ਫਰੋਲੀ ਹੋਈ ਤਾਂ 18 ਕਿਲੋ ਹੈਰੋਇਨ ਮਿਲੀ, ਜਿਹਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 90 ਕਰੋੜ ਹੈ। ਜੀ। तो जनाब ਇਹ ਇੱਕ ਭਾਗੀਦਾਰ ਤਾਂ ਨਹੀਂ ਹੋ ਸਕਦਾ ਕੱਲਾ ਸਰਪੰਚ। ਐ ਨਾ ਹੋਵੇ ਉਹ ਇੱਕ ਪੈਸਾ ਦੋ ਪੈਸੇ ਦਾ ਹੀ ਹੋਵੇ ਤੇ 99 ਪੈਸੇ ਦਾ ਮਾਲਕ ਕੋਈ ਹੋਰ ਹੈ। ਸਹੀ ਗੱਲ ਹੈ, ਬਿਲਕੁਲ। ਚੈੱਕ ਕਰਾ ਲਿਓ ਕਿਤੇ ਸ਼ੰਭੂ ਤੋਂ ਪਰੇ ਤੱਕ ਤਾਂ ਨਹੀਂ ਕੁੰਡੀਆਂ ਪਈਆਂ ਹੋਈਆਂ ਇਹਦੀ ਜਾਂਚ ਦਾ ਵਿਸ਼ਾ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ ਚੰਡੀਗੜ੍ਹ ਦੀ। ਮਾਨ ਸਾਹਿਬ ਦਾ ਇੱਕ ਦਿਨ ਤੁਸੀਂ ਬਿਆਨ ਬੜਾ ਆਪਾਂ ਘੋਖਿਆ ਵੀ ਸੀਗਾ, ਉਹਦੇ ਤੇ ਪੜਚੋਲ ਵੀ ਕੀਤੀ ਸੀ ਤੇ ਉਹਦੇ ਤੁਸੀਂ ਦੱਸੇ ਸੀ ਵੱਖ-ਵੱਖ ਪਹਿਲੂ। ਕਹਿੰਦੇ ਚੰਡੀਗੜ੍ਹ ਨਹੀਂ ਜਾਣ ਦਿੰਦੇ, ਯੂਨੀਵਰਸਿਟੀ ਵੀ ਨਹੀਂ ਜਾਣ ਦਿੰਦੇ, ਪਰ ਹੁਣ ਕਹਿੰਦੇ ਐਸਐਸਪੀ ਦਾ ਉਹਦਾ ਸਾਡਾ ਬੱਚਾ ਸੀ, ਉਹ ਵੀ ਇਹਨਾਂ ਨੇ ਤੋੜ ਦਿੱਤਾ ਜੀ ਦੋਵੇਂ ਹੱਥੀ। ਪ੍ਰਵੀਨ ਜੀ, ਟੁਕੜੇ ਟੁਕੜੇ ਕਰਕੇ ਚੰਡੀਗੜ੍ਹ ਤੋਂ ਪੰਜਾਬ ਨੂੰ ਬਾਹਰ ਕੀਤਾ ਜਾ ਰਿਹਾ। ਸਹੀ ਗੱਲ। ਔਰ ਜਿਹੜੇ ਰਾਜ ਭਾਗ ਪੰਜਾਬ ਤੇ ਮੰਨਣਾ ਚਾਹੁੰਦੇ ਨੇ, ਜਿਹੜੇ ਮਾਣ ਰਹੇ ਨੇ, ਜਿਨ੍ਹਾਂ ਨੇ ਮਾਣਿਆ, ਉਹਨਾਂ ਚੋਂ ਕਿਸੇ ਨੇ ਵੀ ਚੰਡੀਗੜ੍ਹ 'ਚ ਰਹਿ ਕੇ ਵੀ ਚੰਡੀਗੜ੍ਹ ਦਾ ਦਰਦ ਨਹੀਂ ਵੰਡਾਇਆ ਕਦੇ। ਸਹੀ ਹੈ। ਪੰਜਾਬ ਦੀ ਰਾਜਧਾਨੀ ਵਜੋਂ ਉਸਰੇ ਇਸ ਚੰਡੀਗੜ੍ਹ ਨੂੰ ਹਰਿਆਣਾ ਨੂੰ ਓਨੀ ਦੇਰ ਲਈ ਹਿੱਸੇਦਾਰ ਰੱਖਿਆ ਗਿਆ ਸੀ ਕਿ ਜਿੰਨੀ ਦੇਰ ਉਹ ਆਪਣੀ ਨਵੀਂ ਰਾਜਧਾਨੀ ਨਹੀਂ ਬਣਾ ਲੈਂਦਾ, ਤੇ ਉਸ ਸਮੇਂ ਤੱਕ 60-40 ਦੀ ਰੇਸ਼ੋ ਦੇ ਨਾਲ ਇਹ ਸਾਰਾ ਕੰਮਕਾਜ ਚੱਲਣਾ ਸੀ। ਅਸੀਂ ਆਪਣਾ 60% ਦੀ ਪੂਰਤੀ ਨਹੀਂ ਕਰ ਪਾਏ ਤੇ ਨਤੀਜਾ ਇੱਥੇ ਇੱਕ ਨਵਾਂ ਤਰੀਕਾਕਾਰ ਨਾਲ ਜੂਟੀ ਕੈਡਰ ਦੇ ਨਾਂ ਤੇ ਜੂਟੀ ਕੈਡਰ ਉਸਾਰ ਲਿਆ ਗਿਆ। ਪੰਜਾਬ ਦੇ ਰਾਜਪਾਲ ਨੂੰ ਚੰਡੀਗੜ੍ਹ ਦਾ ਪ੍ਰਸ਼ਾਸਕ ਲਾ ਕੇ ਸਾਨੂੰ ਮਿੱਠੀ ਗੋਲੀ ਦਿੱਤੀ ਜਾਂਦੀ ਰਹੀ। ਕਦੇ ਕਦੇ ਉਹਨੇ ਛੇੜਖਾਨੇ ਦੀ ਕੋਸ਼ਿਸ਼ ਹੋਈ, ਥੋੜਾ ਜਿਹਾ ਉਹ ਹੱਲਾ ਪਿਆ, ਫਿਰ ਉਹਦੇ ਹੱਥੇ ਉਹਨੂੰ ਪੰਜਾਬ ਦਾ ਰਾਜਪਾਲ ਕਹੀਏ ਕਿ ਮੋਦੀ ਅਮਿਤ ਸ਼ਾਹ ਦਾ ਰਾਜਪਾਲ ਕਹੀਏ, ਸਭ ਨੂੰ ਪਤਾ ਹੈ ਕਿਹਦੀ ਬੋਲੀ ਬੋਲਦੇ ਨੇ। ਤੇ ਉਹ ਚੰਡੀਗੜ੍ਹ ਦਾ ਪ੍ਰਸ਼ਾਸਕ ਦਾ ਕੀ ਦੱਸ ਸਕਾ। ਫਿਰ ਤੁਸੀਂ ਇੱਥੋਂ ਦੇ ਮੁਲਾਜ਼ਮਾਂ ਨੂੰ ਕੇਂਦਰੀਕਰਨ ਕੀਤਾ, ਇੱਕ ਦੋ ਖਬਰਾਂ ਲੱਗੀਆਂ, ਸਾਡੀ ਜ਼ਿੰਮੇਵਾਰੀ ਖਤਮ। ਫਿਰ ਤੁਸੀਂ ਯੂਨੀਵਰਸਿਟੀ ਦਾ ਰਾਸ਼ਟਰੀਕਰਨ ਦੇ ਨਾਂ ਦੇ ਉੱਤੇ, ਕੇਂਦਰੀਕਰਨ ਦੇ ਨਾਂ ਦੇ ਉੱਤੇ ਭਗਵਾਕਰਨ ਕਰਨ ਦੀ ਕਵਾਇਦ ਤੋਰੀ। ਉਹ ਹੱਲਾ ਮਚੇ ਤਾਂ ਵਿਦਿਆਰਥੀ ਆਪਣੇ ਦਮ ਤੇ ਲੜ ਲੈਣ, ਉਹਨਾਂ ਨੂੰ ਧੁਗ ਲੋ, ਘੜੀਸ ਲੋ, ਹੈ ਨਾ, ਨਹੀਂ ਤੇ ਫਿਰ ਸਿਆਸਤਦਾਨ ਤਾਂ ਕੋਈ ਨਾ ਕੁਸਕੇ, ਸਰਕਾਰ ਤਾਂ ਸਾਡੀ ਕੋਈ ਨਹੀਂ ਬੋੜੀ, ਵਿਰੋਧੀ ਧਿਰ ਤਾਂ ਕੋਈ ਨਹੀਂ ਬੋੜਦਾ। ਇਹ ਸਾਰਿਆਂ ਦੇ ਦਰਮਿਆਨ ਤੈਅ ਰਣਨੀਤੀ ਤਹਿਤ ਪੰਜਾਬ ਦੀ ਰਾਜਧਾਨੀ ਚੋਂ ਪੰਜਾਬ ਦੀ, ਪੰਜਾਬੀਆਂ ਦੀ ਬੋਲੀ ਨੂੰ ਬਾਹਰ ਕੀਤਾ ਜਾਂਦਾ ਰਿਹਾ। ਸਹੀ ਹੈ, ਬਿਲਕੁਲ। ਸੋ ਖੁਰਦੀ ਖੁਰ ਗਈ ਪੰਜਾਬੀ ਇੱਥੇ।
ਪਰ ਪੰਜਾਬ ਦੇ ਤਖਤ ਤੇ ਰਾਜ ਕਰਨ ਵਾਲਿਆਂ ਨੇ ਕਦੇ ਉਹਦੀ ਬਾਤ ਨਹੀਂ ਪੁੱਛੀ। ਜੀ ਜਦੋਂ ਚੰਡੀਗੜ੍ਹ ਹੋਂਦ ਚ ਆਇਆ ਤਦ ਸਭ ਤੋਂ ਬੜਾ ਪੁਲਿਸ ਦਾ ਅਹੁਦਾ ਇੱਥੇ ਐਸਐਸਪੀ ਦਾ ਅਹੁਦਾ ਸੀ। ਇੱਕ ਛੋਟੇ ਨਗਰ ਵਰਗਾ, ਇੱਕ ਮਹੱਲੇ ਵਰਗਾ ਸ਼ਹਿਰ ਚੰਡੀਗੜ੍ਹ, ਉੱਥੇ ਤੁਸੀਂ ਇਹ ਕਹਿ ਕੇ ਕਿ ਐਸਐਸਪੀ ਪੰਜਾਬ ਦਾ ਹੀ ਲੱਗੂਗਾ ਜੀ, ਲਓ ਜੀ ਪੰਜਾਬ ਵਾਲੇ ਨੂੰ ਖੁਸ਼ ਰੱਖੋ, ਪਰ ਉਹਦੇ ਸਿਰ ਤੇ ਇੰਨੇ ਮਾਲਕ ਬਿਠਾਤੇ ਹੈ ਨਾ, ਇੰਨੇ ਰੈਂਕ ਉੱਪਰਲੇ ਖੜੇ ਕਰਤੇ ਕਿ ਉਹ ਐਸਐਸਪੀ ਹੌਲਦਾਰ ਵਾਲੀ ਪੋਜੀਸ਼ਨ ਚ ਚੰਡੀਗੜ੍ਹ ਚ। ਸਹੀ ਹੈ। ਪਰ ਤਾਂ ਵੀ ਨਾਲ ਐਸਐਸਪੀ ਲਿਖਿਆ ਜਾਂਦਾ, ਇਸ ਲਈ ਇੰਨਾ ਹੌਸਲਾ ਕਿ ਚਲੋ ਪੰਜਾਬ ਦਾ ਲੱਗਦਾ ਜੀ। ਕਿਸੇ ਸਮੇਂ ਉਹ ਸਭ ਤੋਂ ਵੱਡਾ ਅਹੁਦਾ ਸੀ ਜੀ। ਅੱਜ ਉਹ ਸਲੂਟ ਠੋਕਣ ਜੋਗਾ ਉੱਪਰ ਵਾਲਿਆਂ ਨੂੰ, ਪਰ ਲੱਗਦਾ ਸੀ ਪੰਜਾਬ ਤੋਂ ਤਾਂ ਠੀਕ ਸੀ। ਹੁਣ ਬੀਬੀ ਸੀ ਕਵਰਦੀਪ ਕੌਰ, ਉਹ ਐਸਐਸਪੀ ਸੀਗੀ ਚੰਡੀਗੜ੍ਹ ਦੇ, ਬੜੀ ਸੂਝਵਾਨ ਕੁੜੀ, ਗੁਰਮੁਖੀ ਬਹੁਤ ਸੋਹਣਾ ਬੋਲਦੀ ਹੈ ਨਾ, ਵਿਚਰਦੀ ਚੰਡੀਗੜ੍ਹ ਦੇ ਵਿੱਚ, ਪਰ ਕਿੰਨੀ ਕੁ ਉਹ ਪੰਜਾਬ ਦੀ ਪਹਿਰੇਦਾਰੀ ਕਰ ਸਕਦੀ ਜਦੋਂ ਸਾਰਾ ਕੇਂਦਰੀਕਰਨ ਹੋ ਗਿਆ ਹੋਵੇ, ਹੈ ਨਾ। ਪਤਾ ਨਹੀਂ ਅਫਸਰਾਂ ਅਧਿਕਾਰੀਆਂ ਦਾ ਤਾਂ ਉਹੀ ਨਹੀਂ ਪਤਾ ਹੁੰਦਾ ਕਿ ਹਾਂ ਹੈ ਨਾ, ਇਹ ਜਿਹੇ ਜਿਹੇ ਸਿਸਟਮਾਂ ਢਲ ਜਾਂਦੇ ਨੇ, ਨਵੇਂ ਢਾਂਚੇ ਹੁੰਦੇ ਨੇ ਵੈਸੇ ਇਹਨਾਂ ਦੇ। ਪਰ ਉਹਦਾ ਕਾਰਜਕਾਲ 8 ਮਾਰਚ ਨੂੰ ਮੁੱਕਿਆ ਜੀ। ਜੀ ਜਦੋਂ ਮੁੱਕਿਆ ਤੇ ਉਹਨੇ 1 ਸਾਲ ਦੀ ਐਕਸਟੈਂਸ਼ਨ ਮੰਗੀ, 1 ਸਾਲ ਮੇਰਾ ਕਾਰਜਕਾਲ ਵਧਾਇਆ ਜਾਵੇ। ਉਹਦਾ ਵਧੇ ਨਾ ਵਧੇ, ਪੰਜਾਬ ਨਵਾਂ ਪੈਨਲ ਭੇਜਦਾ ਕਿ ਜੀ ਇਹਨਾਂ ਚੋਂ ਲਾ ਲਓ, ਉਹਨਾਂ ਚ ਉਹਦਾ ਵੀ ਨਾ ਹੁੰਦਾ ਜਾਂ ਹੋਰ ਹੁੰਦੇ ਜੋ ਵੀ ਹੁੰਦੇ, ਪਰ ਉਹਦੀ ਫਾਈਲ ਨੂੰ ਪੰਜਾਬ ਨੇ ਮੋਹਰ ਲਾਈ ਕਿ ਹਾਂ ਠੀਕ ਹੈ ਜੀ, ਅਸੀਂ ਵੀ ਸਹਿਮਤ ਹਾਂ ਕਿ ਇਹਨੂੰ ਵਧਾਇਆ ਜਾਵੇ। ਜੀ ਜੀ। ਹੁਣ ਅੱਜ ਉਹ 1 ਸਾਲ ਦੇ ਵਾਧੇ ਦੀ ਉਡੀਕ ਵਾਲੀ ਫਾਈਲ ਕਹਿੰਦੇ ਜੀ ਅਮਿਤ ਸ਼ਾਹ ਦੇ ਹੱਥਾਂ ਚੋਂ ਹੋ ਕੇ, ਗ੍ਰਹਿ ਮੰਤਰਾਲੇ ਦੇ ਹੱਥਾਂ ਚੋਂ ਹੋ ਕੇ ਪ੍ਰਧਾਨ ਮੰਤਰੀ ਦੇ ਮੇਜ਼ ਤੇ ਪਈ ਹੈ। ਠੀਕ ਹੈ। ਤੇ ਉਹ ਬੀਬੀ ਛੁੱਟੀ ਤੇ ਚਲੀ ਗਈ ਆ, ਤੇ ਕਿਉਂਕਿ ਉਹਦਾ ਸਮਾਂ 8 ਮਾਰਚ ਤੋਂ ਬਾਅਦ ਡਿਊਟੀ ਨਹੀਂ, ਉਹਦੇ ਕੋਲ ਅਹੁਦਾ ਸੀਗਾ ਹੈ ਨਾ, ਹੁਕਮ ਨਹੀਂ ਸੀਗੇ, ਤੇ ਇਸ ਲਈ ਹੁਣ ਹਰਿਆਣਾ ਕੈਡਰ ਦੇ ਬੰਦੇ ਨੂੰ ਚਾਰਜ, ਵਾਧੂ ਚਾਰਜ ਦੇਤਾ, ਜਿਹੜਾ ਟ੍ਰੈਫਿਕ ਦਾ ਇੱਥੇ ਇੰਚਾਰਜ ਆ ਉਹਨੂੰ ਐਸਐਸਪੀ ਦਾ ਅਹੁਦਾ ਦੇਤਾ ਜੀ। ਚਲੋ ਇਹ ਟੈਂਪਰੇਰੀ ਆਪਾਂ ਮੰਨ ਲਈਏ ਦੇਤਾ, ਪਰ ਕੀ ਮੰਨੀਏ ਕਿ ਪੰਜਾਬ ਦਾ ਹੀ ਲੱਗੂਗਾ? ਕਿਉਂਕਿ ਮੇਰੇ ਕੋਲ ਜੋ ਜਾਣਕਾਰੀ ਆ ਰਹੀ ਆ, ਬੀਜੇਪੀ ਦਾ ਇੱਕ ਵਰਗ, ਖਾਸ ਕਰ ਚੰਡੀਗੜ੍ਹ ਹਰਿਆਣੇ ਨਾਲ ਸੰਬੰਧਿਤ ਵਰਗ, ਇਸ ਗੱਲ ਦੀ ਦੁਹਾਈ ਪਾ ਰਿਹਾ ਕਿ ਕਰੋ ਨਾ ਕਰੋ ਜੀ, ਹੁਣ ਯੂਟੀ ਕੈਡਰ ਚੋਂ ਲਿਆਓ। ਯੂਟੀ ਕੈਡਰ ਤੋਂ ਮਤਲਬ ਪੰਜਾਬ ਹਰਿਆਣਾ ਵੀ ਹੋਵੇ ਨਾ ਹੋਵੇ, ਬਾਹਰੋਂ ਲਿਆ ਕੇ ਆਪਣਾ ਲਾ ਲਓ ਕੋਈ। ਅੱਛਾ, ਇਹ ਨਵਾਂ ਯੂਟੀ ਕੈਡਰ ਕ੍ਰੀਏਟ ਕਰ ਲਿਆ, ਜਦੋਂ ਕਿ ਇਹਦੀ ਕੋਈ ਥਾਂ ਨਹੀਂ ਹੈ ਸਿਸਟਮ ਦੇ ਵਿੱਚ। 5 ਸਾਲ ਬਾਅਦ ਤਾਂ ਰਾਜਧਾਨੀ ਨਵੀਂ ਬਣਨੀ ਸੀ ਹਰਿਆਣਾ ਦੀ, ਉਹ ਵੀ ਨਹੀਂ ਬਣੀ, ਤਾਂ ਵੀ 60-40 ਵਾਲਾ ਫਾਰਮੂਲਾ ਸੀ ਨਾ ਉਸ ਸਮੇਂ ਲਈ, ਤੇ ਉਹ ਓਵਰਆਲ ਸਾਰੀਆਂ ਚ ਲਾਗੂ ਹੁੰਦਾ ਸੀ, ਤੇ ਐਸਐਸਪੀ ਦਾ ਰੈਂਕ ਤੈਅ ਹੀ ਸੀਗਾ ਕਿ ਪੰਜਾਬ ਚੋਂ ਮਿਲਣਾ। ਤੇ ਤੁਸੀਂ ਕਹਿ ਰਹੇ ਹੋ ਨਹੀਂ ਜੀ ਯੂਟੀ ਕੈਡਰ ਨਾਲ ਉਹ ਦਬਾਅ ਬਣਾਇਆ ਜਾ ਰਿਹਾ। ਜੀ ਜੀ। ਬਸ ਵਿਚਾਰੀ ਪੰਜਾਬ ਦੀ ਬੀਜੇਪੀ ਹੈ ਜਿਹੜੀ, ਜਿਹਨੂੰ ਪੰਜਾਬ ਦਾ ਫਿਕਰ ਹੈ, ਉਹ ਕਹਿੰਦੀ ਨਹੀਂ, ਪੰਜਾਬ ਕੈਡਰ ਚੋਂ ਹੀ ਲਾਓ, ਚਾਹੇ ਇਸੇ ਨੂੰ ਲਾ ਦਿਓ ਚਾਹੇ ਹੋਰ ਲਾਓ। ਮੈਂ ਕਿਹਾ ਵੀ ਕਮਾਲ ਹੈ, ਪੰਜਾਬ ਦੀ ਬੀਜੇਪੀ ਇੰਨੀ ਸਿਰਤ ਹੋ ਗਈ। ਫਿਰ ਮੈਂ 2-4 ਲੀਡਰਾਂ ਤੱਕ ਪਹੁੰਚ ਕੀਤੀ ਕਿ ਪਤਾ ਤਾਂ ਕਰੀਏ ਇਹਨਾਂ ਦੀ ਮਨਸ਼ਾ ਕੀ ਹੈ ਜੀ। ਉਹ ਕਹਿੰਦੇ ਬਈ ਪੰਜਾਬ ਚ ਹੈਗੀਆਂ ਚੋਣਾਂ ਜੀ 2027 ਦੀਆਂ, ਤੇ ਜੇ ਪੰਜਾਬ ਦੇ ਹਿੱਸੇ ਵਾਲੀ ਐਸਐਸਪੀ ਦੀ ਛੁੱਟੀ ਹੋ ਗਈ, ਐਸਐਸਪੀ ਦਾ ਅਹੁਦਾ ਹਰਿਆਣੇ ਕੋਲ ਚਲਾ ਗਿਆ ਜਾਂ ਬਾਹਰਲਾ ਚਲਾ ਗਿਆ, ਤਾਂ ਸਾਨੂੰ ਘੇਰ ਸਕਦੇ ਆ ਕੁਝ ਲੋਕ। ਦੇਖ ਲਓ ਜਿਨ੍ਹਾਂ ਨੇ ਤਾਂ ਕਰਤਾ ਸਰਕਾਰ ਬਣਨ ਤੋਂ ਪਹਿਲਾਂ ਹੀ। ਇਹ ਇਸ ਲਈ ਕਹਿੰਦੇ ਉਹਨਾਂ ਦੀ ਇੱਛਾ ਇਹ ਹੈ ਕਿ 2027 ਦੀਆਂ ਚੋਣਾਂ ਤੱਕ ਐਸਐਸਪੀ ਪੰਜਾਬ ਰੈਂਕ ਵਾਲਾ ਰਹਿ ਜਾਵੇ, ਬਾਅਦ ਚੋਂ ਤਾਂ ਫਿਰ ਆਪਣਾ ਹੀ ਲਾਉਣਾ, ਆਪਾਂ ਆਪੇ ਲਾ ਲਾਂਗੇ ਜੀ। ਸੋਚ ਮਨਸ਼ਾ ਇੱਕੋ ਜਿਹੀ ਆ, ਬਸ ਵੋਟ ਦੀ ਗੰਦੀ ਰਾਜਨੀਤੀ ਕਈ ਵਾਰ ਕੋਈ ਫੈਸਲੇ ਕਰਨ ਤੋਂ ਰੋਕਣ ਦੀ ਕਵਾਇਦ ਆਉਂਦੀ ਆ। ਹੁਣ ਪੰਜਾਬ ਬੀਜੇਪੀ ਦੀ ਚੱਲਦੀ ਆ, ਹਰਿਆਣਾ ਚੰਡੀਗੜ੍ਹ ਬੀਜੇਪੀ ਦੀ ਚੱਲਦੀ ਆ, ਅਮਿਤ ਸ਼ਾਹ ਮੋਦੀ ਦੀ ਇੱਛਾ ਚੱਲਦੀ ਆ ਕਿ ਕਵਰਦੀਪ ਦੀ ਇੱਛਾ ਦੀ ਪੂਰਤੀ ਹੁੰਦੀ ਹੈ ਕਿ ਸਾਲ ਦੀ ਐਕਸਟੈਂਸ਼ਨ ਮਿਲਦੀ ਹੈ। ਸੋ ਜੋ ਵੀ ਹੋਵੇ, ਖੁਰਦਾ ਪੰਜਾਬ ਚੰਡੀਗੜ੍ਹ ਚੋਂ ਖੁਰ ਚੁੱਕਿਆ, ਟੁਕੜਿਆਂ ਦੇ ਰੂਪ ਚ ਬਾਹਰ ਕੀਤਾ ਜਾ ਚੁੱਕਿਆ। ਆ ਇੱਕ ਉਹਦਾ ਬੱਚਾ ਸੀ, ਇਹ ਵੀ ਜਾਂਦਾ ਦੇਖੋ। ਕਦੇ ਸਮਾਂ ਸੀ ਸਾਡੇ ਆਗੂ ਜੱਦੋ-ਜਹਿਦ ਦਾ ਦਾਅਵਾ ਕਰਦੇ ਸੀ, ਹੌਲੀ ਹੌਲੀ ਇਹ ਦਾਅਵਾ ਵੀ ਕਰਨਾ ਛੱਡਤਾ, ਹੌਲੀ ਹੌਲੀ ਇਹਨਾਂ ਨੇ ਭਰੋਸਾ ਵੀ ਦੇਣਾ ਛੱਡਤਾ। ਚੋਣ ਮੈਨੀਫੈਸਟੋ ਚੋਂ ਤਾਂ ਕਿੱਦਾਂ ਦਾ ਹੀ ਚੰਡੀਗੜ੍ਹ ਦਾ ਮੁੱਦਾ, ਰਾਜਧਾਨੀ ਦਾ ਮੁੱਦਾ ਗਾਇਬ ਹੋ ਗਿਆ। ਸੋ ਅਸੀਂ ਜੇ ਹੱਥਾਂ ਦੇ ਵਿੱਚੋਂ ਰੇਤ ਕਿਰੀ ਹੈ ਤੇ ਉਹ ਕਿਸੇ ਹੋਰ ਦੇ ਨਹੀਂ ਕਿਰੀ, ਸਾਡੇ ਆਗੂਆਂ ਦੇ ਆਪਦੇ ਹੱਥਾਂ ਚੋਂ ਕਿਰੀ ਗਈ ਆ। ਅਗਲੀ ਗੱਲ ਕਰੀਏ ਸਿਲੰਡਰਾਂ ਦੀ, ਕਾਫੀ ਹਾਹਾਕਾਰ ਮਚੀ ਹੋਈ ਹੈ। ਮੋਦੀ ਤੇ ਮਾਨ ਸਾਹਿਬ ਕੋਈ ਤੇ ਧਿਆਨ ਨਹੀਂ ਦੇ ਰਹੇ, ਕਹਿੰਦੇ ਪੰਜਾਬ ਦੇ ਵਿੱਚੋਂ ਸਿਲੰਡਰ ਮੁੱਕ ਗਏ, ਘਰੇਲੂ ਗੈਸ ਦੀ ਬੁਕਿੰਗ ਵੀ ਬੰਦ ਹੋ ਗਈ ਜੀ। ਪ੍ਰਵੀਨ ਜੀ, ਸਥਿਤੀ ਬਹੁਤ ਗੰਭੀਰ ਹੋ ਗਈ ਹੈ। 12 ਦਿਨਾਂ ਦੀ ਜੰਗ ਤੇ ਉਹ ਜੰਗ ਦੇ ਅਸਰ, ਜਿਨ੍ਹਾਂ ਦੇ ਫਿਕਰ, ਜਿਨ੍ਹਾਂ ਦਾ ਖਦਸ਼ਾ ਆਪਾਂ ਲਗਾਤਾਰ ਪ੍ਰਗਟਾ ਰਹੇ ਸੀ, ਉਹ ਦ੍ਰਿਸ਼ ਸਾਡੇ ਸਾਹਮਣੇ ਉਗੜਨ ਲੱਗੇ। ਸਹੀ। ਭਾਰਤ ਮੁਲਕ ਦੇ ਵਿੱਚ ਜਿਹੜੀਆਂ ਏਜੰਸੀਆਂ ਨੇ, ਗੈਸ ਏਜੰਸੀਆਂ, ਉਹਨਾਂ ਦੇ ਬਾਹਰ
ਕਿਲੋਮੀਟਰਾਂ ਦੇ ਹਿਸਾਬ ਨਾਲ ਲਾਈਨਾਂ ਲੱਗ ਗਈਆਂ ਸਿਲੰਡਰ ਲੈ ਕੇ। ਪੰਜਾਬ ਵਰਗੇ ਸੂਬੇ 'ਚ ਜਿੱਥੇ ਕਹਿੰਦੇ ਜੀ ਬੜਾ ਸਿਸਟਮ ਹੈ ਜੀ, ਭ੍ਰਿਸ਼ਟਾਚਾਰ ਅਸੀਂ ਮੁਕਾਤਾ ਜੀ, 3500 ਰੁਪਏ ਨੂੰ ਘਰੇਲੂ ਗੈਸ ਸਿਲੰਡਰ ਦੀ ਕਾਲਾਬਾਜ਼ਾਰੀ ਚੱਲ ਰਹੀ ਹੈ। ਸਹੀ ਹੈ। ਤੇ ਉਹ ਤਾਂ ਪਹਿਲਾਂ ਹੀ ਸੀ, ਜਦੋਂ ਆਪਾਂ ਕਹਿ ਰਹੇ ਸੀ ਕਮਰਸ਼ੀਅਲ ਤੁਸੀਂ ਬੰਦ ਕੀਤਾ ਤੇ ਘਰੇਲੂ ਗੈਸ ਸਿਲੰਡਰ ਦਾ ਨਵਾਂ ਮਸਲਾ ਫੇਸ ਭੱਜ ਜਾਣਾ, ਉਹ ਪੇਚ ਫਸ ਗਿਆ। ਸਹੀ ਹੈ। ਹੁਣ ਇੱਕ ਪਾਸੇ ਤਾਂ ਸਿਲੰਡਰਾਂ ਦੀ ਕਿੱਲਤ ਆ ਪੰਜਾਬ ਦੇ ਵਿੱਚ, ਜੇ ਮੈਂ ਗੱਲ ਕਰਾਂ ਤਾਂ ਕਿਹਾ ਜਾ ਰਿਹਾ ਜੀ ਕਿ ਜਿਹੜਾ ਕਮਰਸ਼ੀਅਲ ਸਿਲੰਡਰ ਆ 3 ਤੋਂ 4 ਦਿਨ ਦੀ ਸਪਲਾਈ ਬਚੀ ਆ, ਤੇ ਜਦੋਂ ਕਿ ਹੋਟਲ ਇੰਡਸਟਰੀ ਢਾਬੇ ਵਾਲੇ ਕਹਿੰਦੇ ਜੀ ਸਾਨੂੰ ਤਾਂ ਦੇ ਹੀ ਨਹੀਂ ਰਹੇ। ਬਠਿੰਡਾ ਤੋਂ ਲੈ ਕੇ ਨੰਗਲ ਤੱਕ NFL ਦੇ ਯੂਨਿਟ ਰੋਕਣੇ ਪੈ ਗਏ ਨੇ। ਔਰ ਅਸਰ ਕੀ ਦੇਖਾਂਗੇ ਅਸੀਂ? ਫਿਰ ਘਰੇਲੂ ਗੈਸ ਦੇ ਲਈ ਪਹਿਲਾਂ ਸੀਗਾ ਵੀ ਕਿ 3 ਤੋਂ 4 ਦਿਨਾਂ ਸਿਲੰਡਰ ਘਰੇ ਆ ਜਾਂਦਾ ਸੀ ਬੁਕਿੰਗ ਤੇ, ਫਿਰ ਕਹਿੰਦੇ ਜੀ 5 ਤੋਂ 7 ਦਿਨ ਲੱਗਣਗੇ, ਹੁਣ ਕਹਿੰਦੇ ਜੀ 9 ਦਿਨ ਲੱਗਣਗੇ। ਪਹਿਲਾਂ 18 ਦਿਨਾਂ ਬਾਅਦ ਬੁਕਿੰਗ ਨਵੇਂ ਸਿਲੰਡਰ ਦੀ ਹੋ ਜਾਂਦੀ ਸੀ, ਫਿਰ 22 ਦਿਨਾਂ ਬਾਅਦ ਦਾ ਹਵਾਲਾ ਆਇਆ, 25 ਦਾ ਆਇਆ, ਤੇ ਹੁਣ 30 ਦਿਨਾਂ ਬਾਅਦ ਜੇ ਤੁਸੀਂ ਅੱਜ ਸਿਲੰਡਰ ਬੁੱਕ ਕੀਤਾ ਤਾਂ ਅਗਲੇ 30 ਦਿਨਾਂ ਬਾਅਦ ਹੀ ਤੁਸੀਂ ਦੁਬਾਰਾ ਸਿਲੰਡਰ ਡਿਲੀਵਰੀ ਤੋਂ 30 ਦਿਨਾਂ ਬਾਅਦ ਬੁੱਕ ਕਰ ਸਕਦੇ ਹੋ। ਤੇ ਇਸ ਸਥਿਤੀ ਦੇ ਵਿੱਚ ਜਾਣਕਾਰੀ ਇਹ ਮਿਲ ਰਹੀ ਹੈ, ਸਰਵਰ ਡਾਊਨ ਦਾ ਹਵਾਲਾ, ਮੈਨੂਅਲ ਸਰਵਿਸ ਨਾ ਮਿਲਣ ਦਾ ਬਹਾਨਾ, ਕੁੱਲ ਮਿਲਾ ਕੇ ਘਰੇਲੂ ਗੈਸ ਦੀ ਬੁਕਿੰਗ ਪੰਜਾਬ 'ਚ ਬੰਦ ਹੋ ਗਈ ਹੈ। ਤੇ ਇਹੀ ਦ੍ਰਿਸ਼ ਲਗਭਗ ਸਾਰੇ ਮੁਲਕ ਦਾ। ਪੰਜਾਬ ਦੀ ਵਿਧਾਨ ਸਭਾ ਤੋਂ ਲੈ ਕੇ ਸੰਸਦ ਤੱਕ ਡਰਾਮੇ ਹੁੰਦੇ ਆ। ਇੱਕ ਦਿਨ ਅਸੀਂ ਜੀ ਅਮਰੀਕਾ ਦੀ ਡੀਲ ਖਿਲਾਫ ਮਤਾ ਪਾ ਲਿਆ, ਅੱਜ ਜੀ ਅਸੀਂ ਆ ਸਿਲੰਡਰਾਂ ਖਿਲਾਫ ਮਤਾ ਪਾ ਲਿਆ, ਮਤੇ ਪਾ ਕੇ ਹੱਲ ਹੋ ਜਾਊਗਾ ਮਤਲਬ। ਜੀ ਸਹੀ ਹੈ। ਤੁਸੀਂ ਮੀਟਿੰਗ ਕਿਹੜੇ ਕੇਂਦਰੀ ਨੁਮਾਇੰਦੇ ਨਾਲ ਕਰ ਰਹੇ ਹੋ? ਤੁਸੀਂ ਕਿਸੇ ਮਿਨਿਸਟਰ ਨਾਲ ਰਾਬਤਾ ਕੀਤਾ, ਕਿਸੇ ਨੂੰ ਫੋਨ ਕੀਤਾ? ਮੁੱਖ ਮੰਤਰੀ ਸਾਹਿਬ ਚੱਲਦੇ ਬਜਟ ਸੈਸ਼ਨ ਚੋਂ ਛੱਡ ਕੇ ਤਾਂ ਆਪਣੀਆਂ ਰੈਲੀਆਂ ਵੋਟਾਂ ਮੰਗਣ ਚਲੇ ਜਾਂਦੇ ਨੇ, ਤੇ ਪੰਜਾਬ ਦਾ ਫਿਕਰ ਹੈ ਨਹੀਂ ਤੁਹਾਨੂੰ। ਆਹੀ ਹਾਲ ਸੰਸਦ ਦਾ ਜਿਹੜਾ ਸੈਸ਼ਨ ਚੱਲ ਰਿਹਾ ਸਹੀ ਹੈ ਸਾਡਾ, ਉਹਦੇ ਵਿੱਚ ਵੀ ਇਹੀ ਹੈ ਜੀ। ਵਿਰੋਧੀ ਧਿਰ ਦੇ ਲੀਡਰ ਨੂੰ ਗਾਲਾਂ ਕੱਢ ਲਓ, ਵਿਰੋਧੀ ਧਿਰ ਵੱਲੋਂ ਮਤਾ ਆ ਗਿਆ ਉਹਦੇ ਤੇ ਬਹਿਸ ਕਰ ਲਓ। ਕੁੱਲ ਮਿਲਾ ਕੇ ਪੰਜਾਬ ਤੇ ਭਾਰਤ ਤੇ ਸੂਬਿਆਂ ਤੇ ਜੋ ਅਸਰ ਪੈਣਾ ਉਹਦੇ ਤੇ ਮੰਤਰ ਨਾ, ਉਹਦੇ ਪਰ ਚਰਚਾ ਵੀ ਨਹੀਂ। ਜੇ ਤੁਸੀਂ ਗੰਭੀਰਤਾ ਨਾਲ ਚਰਚਾ ਕਰਕੇ ਲੋਕਾਂ ਨੂੰ ਸਹੀ ਤਸਵੀਰ ਦੇ ਦਿਓ ਤਾਂ ਭਗਦੜ ਹਾਹਾਕਾਰ ਕਿਉਂ ਮਚੇ ਜੀ, ਪਰ ਅਸੀਂ ਉਹਨੂੰ ਵਾਕਫ ਨਹੀਂ ਕਰਾ ਰਹੇ। ਸੋ ਸਮੁੱਚੇ ਮੁਲਕ ਦੇ ਵਿੱਚ ਸਿਲੰਡਰਾਂ ਦੀ ਕਮੀ ਦਾ ਮਤਲਬ ਕੱਲੇ ਢਾਬੇ, ਹੋਟਲ, ਰੈਸਟੋਰੈਂਟ ਬੰਦ ਹੋਣਾ ਨਹੀਂ, ਇਹ ਤੋਂ ਬਿਨਾਂ ਸਰਜੂ ਘਰੇਲੂ। ਪਰ ਅੱਜ ਦੀ ਤਰੀਕ 'ਚ ਗੁਰਦੁਆਰਿਆਂ, ਮੰਦਿਰਾਂ 'ਚ ਬਣਨ ਵਾਲਾ ਲੰਗਰ ਵੀ ਇਹਨਾਂ ਹੀ ਸਿਲੰਡਰਾਂ ਤੇ ਚੱਲਦਾ। ਅੱਜ ਦੀ ਤਰੀਕ 'ਚ ਕਾਲਜ, ਯੂਨੀਵਰਸਿਟੀਆਂ, ਸਕੂਲਾਂ ਦੀਆਂ ਕੰਟੀਨਾਂ, ਮੈਸ, ਹੋਸਟਲਾਂ ਦੀ ਰੋਟੀ, ਉਹ ਸਾਰਾ ਕੁਝ ਵੀ ਇਹਨਾਂ ਹੀ ਗੈਸ ਸਿਲੰਡਰਾਂ ਤੇ ਹੈ। 10,000 ਦੇ ਕਰੀਬ ਪੰਜਾਬ 'ਚ ਵਿਆਹ ਨੇ, ਉਹ ਵੀ ਸਾਰਾ ਕੁਝ ਗੈਸ ਦੇ ਉੱਤੇ ਹੀ ਹੈ। ਘਰਾਂ ਵਾਲੇ ਲੋਕ ਤਾਂ ਲੱਭਣ ਲੱਗ ਗਏ ਕਿ ਉਹ ਬਿਜਲੀ ਵਾਲਾ ਚੁੱਲ੍ਹਾ ਜਿਹਾ ਲੈ ਆਈਏ, ਉਹਦੇ ਨਾਲ ਸਰ ਜੂਗਾ। ਪਰ ਇਹ ਸਾਰਾ ਕੁਝ ਜਦੋਂ ਪ੍ਰਭਾਵਿਤ ਹੋਣਾ ਜੀ ਤਾਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਲੋਕਾਂ ਦਾ, ਬੱਚਿਆਂ ਨੇ ਤਾਂ ਰੋਟੀ ਖਾਣੀ ਹੈ ਜਨਾਬ। ਤੁਸੀਂ ਐਸ਼ ਪ੍ਰਸਤੀ ਲਈ ਢਾਬਾ, ਹੋਟਲ ਤੇ ਨਹੀਂ ਜਾਓਗੇ, ਪਰ ਜਿਹੜੇ ਲੋਕ ਟੂਰ ਤੇ ਜਾ ਰਹੇ ਨੇ, ਕਿਤੇ ਕੰਮ ਤੇ ਜਾ ਰਹੇ ਨੇ, ਉਹਨਾਂ ਦਾ ਕੀ ਬਣੂਗਾ? ਉਹਨਾਂ ਲਈ ਵੀ ਦਿੱਕਤ ਤਾਂ ਖੜੀ ਹੈ। ਸਕੂਲਾਂ, ਕਾਲਜਾਂ, ਯੂਨੀਵਰਸਿਟੀ ਸੇ ਕੱਲਾ ਇਹ ਰੋਟੀ ਦਾ ਮਸਲਾ ਨਹੀਂ। ਜਦੋਂ ਇਹ ਚੀਜ਼ਾਂ ਬੰਦ ਹੋਣਗੀਆਂ ਤਾਂ ਫਿਰ ਉਹਦੇ ਨਾਲ ਰੁਜ਼ਗਾਰ ਕਿੰਨਿਆਂ ਦਾ ਜਾਊਗਾ? ਜੇ ਹੁਣ ਵਿਆਹਾਂ ਦੇ ਵਿੱਚ ਦਾਲ ਰੋਟੀ ਤੇ ਆ ਗਿਆ ਕੰਮ, ਤਾਂ ਫਿਰ ਬਹਿਰਿਆਂ ਦੀ ਗਿਣਤੀ ਗਈ, ਸਫਾਈ ਵਾਲਿਆਂ ਦੀ ਗਿਣਤੀ ਗਈ, ਬਣਾਉਣ ਵਾਲਿਆਂ ਦੀ ਗਿਣਤੀ ਗਈ, ਉਹ ਸਾਰਿਆਂ ਦਾ ਰੁਜ਼ਗਾਰ। ਤੇ ਕਰੋਨਾ ਨੇ ਕਿੰਨੇ ਰੁਜ਼ਗਾਰ ਖਾ ਲਏ ਸੀ, ਤੇ ਹੁਣ ਫਿਰ ਬਹਾਨਾ ਮਿਲੂਗਾ ਕਈਆਂ ਨੂੰ ਨੌਕਰੀ ਤੋਂ ਕੱਢਣ ਦਾ, ਬੰਦਿਆਂ ਨੂੰ। ਸੋ ਇਸ ਲਈ ਇਹ ਵੀ ਇੱਕ ਪਹਿਲੂ ਆ। ਮੈਂ ਤਾਂ ਦਰਦਨਾਕ ਦ੍ਰਿਸ਼ ਦੇਖ ਰਿਹਾ ਸੀਗਾ UAE ਵਾਲੇ ਪਾਸੇ, ਉੱਥੋਂ ਪਤਾ ਲੱਗ ਰਿਹਾ ਕਿ ਖਾੜੀ ਮੁਲਕਾਂ ਚੋਂ 80-85 ਹਜ਼ਾਰ ਅਮਰੀਕਨ ਤੇ ਇੰਗਲੈਂਡ ਵਾਲੇ ਲੋਕ ਛੱਡ ਕੇ ਆਪਣੇ ਮੁਲਕਾਂ ਨੂੰ ਮੁੜ ਗਏ ਜੀ। ਜੀ ਜੀ। ਤੇ ਜਦੋਂ ਅਜਿਹੇ ਲੋਕ ਆਪਣੇ ਮੁਲਕਾਂ ਨੂੰ ਮੁੜ ਰਹੇ ਨੇ ਤਾਂ ਉਹ ਆਪਣੇ ਪਾਲਤੂ ਜੀਵ ਜੰਤੂ ਸੜਕਾਂ ਤੇ ਛੱਡ ਰਹੇ ਨੇ। ਕੁੱਤੇ, ਬਿੱਲੀਆਂ, ਕਿਸੇ ਨੇ ਖੰਭੇ ਨਾ ਬੰਨਿਆ, ਕਿਸੇ ਨੇ ਗੇਟ ਨਾ ਬੰਨਿਆ, ਕਿਸੇ ਨੇ ਸੈਂਟਰ ਦੇ ਮੂਹਰੇ ਛੱਡਤਾ, ਕਿਸੇ ਨੇ ਤਖਤੀ ਗਲ ਚ ਪਾਤੀ, ਕਿਸੇ ਨੇ ਪੱਟੀ ਕੋਲ ਰੱਖਤੀ, ਮਾਫੀ ਜੀ ਅਸੀਂ ਦੇ ਛੱਡ ਕੇ ਚੱਲੇ ਆ ਸਾਂਭੋ। ਸੋ ਕਿੰਨਾ ਕੁਛ। ਤੇ ਪਰ ਕਿੰਨੇ ਅਸੀਂ ਬੇਜ਼ਮੀਰੇ ਆ ਆਪਣੀ ਹਉਮੈ ਲਈ, ਆਪਣੀ ਹੰਕਾਰ ਲਈ, ਜਾਂ ਆਪਣੇ ਮਖੌਟਿਆਂ ਦੇ ਪਿੱਛੇ ਲੁਕੇ ਚਿਹਰਿਆਂ ਨੂੰ ਐਬਸੈਂਟ ਫਾਈਲਾਂ ਦੇ ਰੂਪ ਚ ਬਚਾਉਣ ਲਈ ਪਤਾ ਨਹੀਂ ਸੀ ਕਿਹੜੇ ਤਰੀਕਿਆਂ ਕਰ ਲਈ ਜੰਗ ਛਿੜੀ ਹੈ, ਤਾਂ ਉਹ ਜਾਣਨ। ਪਰ ਜੰਗ ਕਿੰਨਿਆਂ ਲਈ ਨੁਕਸਾਨਦੇਹ, ਉਹਦੇ ਅਕਸ਼ ਉਗਰਨ ਲੱਗੇ ਨੇ। ਅਜੇ ਵੀ ਵਕਤ ਹੈ, ਜੇ ਜੰਗ ਥੰਮ ਜਾਵੇ ਕਾਫੀ ਕੁਛ ਬਚਾ ਹੋ ਸਕਦਾ ਹੈ। ਜਿਨ੍ਹਾਂ ਦੀ ਜਾਨ ਗਈ ਉਹ ਤਾਂ ਨਹੀਂ ਆ ਸਕਦੇ। ਟਰੰਪ ਇਸ਼ਾਰੇ ਤਾਂ ਦੇ ਜਾਂਦਾ ਹੈ ਨਾ, ਪਰ ਉਹਦੇ ਤੇ ਯਕੀਨ ਕੋਈ ਨਹੀਂ ਕਰੇ। ਕਈ ਤਾਂ ਜਾਂਦਾ ਬਸ ਅਸੀਂ ਜੋ ਟਾਰਗੇਟ ਟੁੰਬਣਾ ਸੀ ਜੀ ਟੁੰਬ ਲਿਆ, ਹੁਣ ਬਸ ਸਾਰਾ ਕੁਝ ਕੰਟਰੋਲ 'ਚ ਹੈ, ਹੁਣ ਲੋੜ ਨਹੀਂ ਜੀ ਸਾਨੂੰ ਹੋਰ
ਛੇਤੀ ਉਹ ਜੰਗ ਖਤਮ ਹੁੰਦੀ ਦੇਖੋਗੇ, ਪਰ ਉਹਦੇ ਤੇ ਯਕੀਨ ਕੋਈ ਨਹੀਂ ਕਰਦਾ। ਸੋ ਬਹੁਤ ਦਰਦਨਾਕ ਮਾਹੌਲ ਉਗੜਨ ਲੱਗਿਆ ਜਨਾਬ। ਜੀ। ਤੇ ਜਾਂਦੇ ਗੱਲ ਕਰੀਏ ਸੁਪਰੀਮ ਕੋਰਟ ਦੇ ਵਿੱਚੋਂ ਆਏ ਇੱਕ ਅਜਿਹੇ ਫੈਸਲੇ ਦੀ ਜਿਸ ਨੇ ਸਾਰਿਆਂ ਨੂੰ ਹੀ ਭਾਵੁਕ ਕਰ ਦਿੱਤਾ। ਸ਼ਰਮਾ ਜੀ, ਸਵੈ ਇੱਛਤ ਮੌਤ ਦੀ ਇਜਾਜ਼ਤ ਦਿੱਤੀ ਹੈ ਸੁਪਰੀਮ ਕੋਰਟ ਨੇ ਪਹਿਲੀ ਵਾਰ। ਬਿਲਕੁਲ ਜੀ, ਮੇਰੇ ਖਿਆਲ 'ਚ ਭਾਰਤ ਦੇ ਵਿੱਚ ਇਹ ਵੱਖਰੇ ਤਰ੍ਹਾਂ ਦਾ ਪਹਿਲਾ ਕੇਸ ਹੈ, ਪਹਿਲਾ ਹੀ ਮਾਮਲਾ ਹੋਊਗਾ। ਸਹੀ ਗੱਲ। ਸੁਪਰੀਮ ਕੋਰਟ ਨੇ ਜਦੋਂ ਇਹ ਫੈਸਲਾ ਸੁਣਾਇਆ ਤਾਂ 2 ਜੱਜਾਂ ਦੇ ਬੈਂਚ ਜਦੋਂ ਫੈਸਲਾ ਸੁਣਾ ਰਹੇ ਸੀ ਤਾਂ ਖੁਦ ਭਾਵੁਕ ਹੋਏ ਉਹ। ਜੱਜ ਸਾਹਿਬਾਨ ਨੇ ਜਦੋਂ ਦੇਖਿਆ ਕਿ ਇਹ ਸਥਿਤੀ ਕਿਹੋ ਜਿਹੀ ਹੁੰਦੀ ਹੋਏਗੀ ਜਦੋਂ ਮਾਂ ਪਿਓ ਆਪਣੇ ਨੌਜਵਾਨ ਬੱਚੇ ਦੀ ਮੌਤ ਦੀ ਇੱਛਾ ਦੇ ਲਈ ਅਰਜੀ ਲੈ ਕੇ ਅਦਾਲਤ 'ਚ ਜਾਣ। ਸਹੀ ਹੈ। ਕਿ ਅਸੀਂ ਚਾਹੁੰਦੇ ਹਾਂ ਜੀ ਕਿ ਸਾਡੇ ਮੁੰਡੇ ਨੂੰ ਮਰਨ ਦਿੱਤਾ ਜਾਵੇ। ਕਿਹੜਾ ਪੱਥਰ ਰੱਖ ਕੇ ਉਹ ਗਏ ਹੋਣੇ, ਤੇ 13 ਸਾਲਾਂ ਦੀ ਉਹਨਾਂ ਦੀ ਤਪੱਸਿਆ। ਜੀ ਸਹੀ ਹੈ। ਕਿ ਉਹ ਜਿੰਦਾ ਲਾਸ਼ ਰੂਪ 'ਚ ਆਪਣੇ ਬੱਚੇ ਨੂੰ ਸੰਭਾਲ ਰਹੇ ਸੀ, ਦੇਖਭਾਲ ਕਰ ਰਹੇ ਸੀ, ਸਾਰਾ ਕੁਝ ਵਿਕ ਗਿਆ, ਇਸ ਲਈ ਹੁਣ ਹੱਥ ਖੜੇ ਆ। ਕਹਿੰਦੇ ਇਹ ਨਹੀਂ ਕਿ ਮਾਂ ਪਿਓ ਲਈ ਉਹ ਬੱਚਾ ਭਾਰੂ ਹੋ ਗਿਆ। ਸਹੀ ਹੈ। ਉਹ ਕਹਿੰਦੇ ਸਾਤੋਂ ਉਹ ਵੀ ਨਹੀਂ ਦੇਖ ਹੁੰਦਾ ਤੇ ਸਾਡੇ ਕੋਲ ਹੁਣ ਉਹਦੇ ਲਈ ਕਰਨ ਲਈ ਵੀ ਕੁਝ ਨਹੀਂ ਬਚਿਆ। ਇਸ ਲਈ ਉਹ ਅਰਜੀ ਲੈ ਕੇ ਇਹ 31 ਸਾਲ ਦਾ ਨੌਜਵਾਨ ਹਰੀਸ਼ ਰਾਣਾ, 13 ਸਾਲ ਪਹਿਲਾਂ ਦਿੱਲੀ ਦਾ ਜਨਮਿਆ ਇਹ ਨੌਜਵਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੜ੍ਹਨ ਆਇਆ ਸੀ। ਠੀਕ ਹੈ ਜੀ। 4ਥੀ ਮੰਜ਼ਲ ਤੋਂ ਡਿੱਗ ਗਿਆ ਹੋਸਟਲ ਦੀ, ਤੇ ਉਹਦਾ ਸਰੀਰ ਸਾਰਾ ਮਤਲਬ ਕਿ ਸਾਥ ਛੱਡ ਗਿਆ। ਉਹਦਾ ਦਿਮਾਗੀ ਤੌਰ ਤੇ ਸੁੰਨ ਹੋ ਗਿਆ, ਨਾ ਬੋਲ ਸਕਦਾ, ਨਾ ਹਰਕਤ ਕਰ ਸਕਦਾ ਕੁਛ, ਹੈ ਨਾ। ਬਾਹਰੀ ਸਪੋਰਟ ਰਾਹੀਂ ਉਹਦੇ ਅੰਦਰ ਕੁਝ ਤਾਕਤੀ ਚੀਜ਼ਾਂ ਭੇਜੀਆਂ ਜਾਂਦੀਆਂ ਸੀ, ਹੈ ਨਾ। ਇਸ ਤਰੀਕੇ ਨਾਲ ਉਹ ਬਾਹਰੀ ਸਪੋਰਟ ਦੇ ਹਿਸਾਬ ਨਾਲ ਜਿੰਦਾ ਸੀ, ਬਸ ਨਬਜ਼ ਚੱਲ ਰਹੀ ਸੀ ਇੱਕ ਤਰ੍ਹਾਂ ਨਾਲ। ਤੇ ਫਿਰ ਆਖਰ ਉਹਨਾਂ ਨੇ ਜਦੋਂ ਅਰਜੀ ਲਾਈ ਤਾਂ ਬੜੀ ਗੰਭੀਰਤਾ ਨਾਲ ਤੇ ਮੰਥਨ ਕਰਦਿਆਂ ਮਾਨਯੋਗ ਸੁਪਰੀਮ ਕੋਰਟ ਨੇ ਇਹ ਫੈਸਲਾ ਲੈਂਦਿਆਂ ਏਮਜ਼ ਨੂੰ ਕਿਹਾ ਕਿ ਵੀ ਤੁਸੀਂ ਬਾਹਰੀ ਸਪੋਰਟ ਹਟਾ ਦਿਓ, ਬਸ ਉਹਦਾ ਮਾਣ ਸਨਮਾਨ ਬਣਿਆ ਰਿਹਾ। ਮਤਲਬ ਇਹ ਕਹਿਣ ਜੀ ਦੀਆਂ ਗੱਲਾਂ ਕਿ ਕਿਹੜਾ ਮਾਣ ਸਨਮਾਨ, ਕੀ ਬਣਿਆ ਰਹਿਣਾ। ਸਹੀ ਗੱਲ, ਬਿਲਕੁਲ। ਕੀ ਹੋਣਾ ਉੱਥੇ, ਹੈ ਨਾ। ਬਸ ਹੁਣ ਇਹ ਹੈ ਕਿ ਜੀ ਉਹ ਸਾਰੇ ਜੋ ਉਹਨੂੰ ਬਾਹਰੀ ਤੰਤਰ ਜੰਤਰ ਜਿਉਂਦਾ ਰੱਖ ਰਹੇ ਸੀ, ਜਿਹੜੀਆਂ ਉਹਦੀ ਧੜਕਣਾਂ ਚੱਲਦੀਆਂ ਦਿਖਾ ਰਹੇ ਸੀ, ਉਹ ਹਟਾਉਣ ਦੀ ਹਦਾਇਤ ਹੋ ਗਈ ਹੈ। ਉਸ ਤੋਂ ਬਾਅਦ ਕੁਦਰਤ ਦੇ ਹਵਾਲੇ ਹੈ ਕਿ ਕੁਦਰਤ ਉਹਨੂੰ ਆਪਣੀ ਗੋਚ ਕਦੋਂ ਲੈ ਲਵੇ। ਸੋ ਇਹ ਪਹਿਲੀ ਤਰ੍ਹਾਂ ਦਾ ਮਾਮਲਾ ਹੈ, ਬੜਾ ਦਰਦਨਾਕ ਹੈ ਇਹ ਪਹਿਲੂ। ਜਦੋਂ ਉਹ ਫੈਸਲਾ ਆਇਆ ਤਾਂ ਹੈਰਾਨੀ ਵੀ ਸੀ, ਪਰ ਇੱਕ ਤਰ੍ਹਾਂ ਨਾਲ ਇੱਕ ਨਵਾਂ ਰਾਹ ਵੀ ਖੁੱਲ ਰਿਹਾ ਕਿ ਜਿਹੜੇ ਲੋਕ ਇੰਜ ਇਸ ਸਥਿਤੀ 'ਚ ਹੁੰਦੇ ਨੇ ਤੇ ਮਾਪਿਆਂ ਦੇ ਲਈ ਕੁਝ ਕਰਨ ਨਹੀਂ ਬਚਦਾ, ਡਾਕਟਰੀ ਤੌਰ ਤੇ ਡਿਕਲੇਅਰ ਹੁੰਦਾ ਕਿ ਹੁਣ ਤਾਂ ਬਸ ਸੇਵਾ ਕਰ ਲਓ। ਸੋ ਕੀ ਉਹਨਾਂ ਦੇ ਲਈ ਫਿਰ ਇਹ ਤਰੀਕਾ ਆਉਂਦੇ ਸਮੇਂ 'ਚ ਹੋਰ ਅਸੀਂ ਪ੍ਰਫੁੱਲਤ ਹੁੰਦਾ ਦੇਖਾਂਗੇ। ਇਹਦੀ ਵੀ ਕਈ ਥਾਵਾਂ ਤੇ ਚਰਚਾ ਜੀ ਇਸ ਤਰੀਕੇ ਨਾਲ। ਹਾਂਜੀ, ਬਿਲਕੁਲ ਸ਼ਰਮਾ ਜੀ। ਕਿਸੇ ਜੀ ਨੂੰ ਕੋਈ ਜ਼ਿੰਦਗੀ ਤੇ ਮੌਤ ਦੇ ਦਰਮਿਆਨ ਜੂਝ ਰਿਹਾ, ਜ਼ਿੰਦਗੀ ਦੀ ਉਮੀਦ ਜਦੋਂ ਮੱਧਮ ਹੁੰਦੀ ਹੈ ਕਿਰਨ, ਤਾਂ ਉਹਨੂੰ ਅਲਵਿਦਾ ਆਖਣਾ, ਉਹਨੂੰ ਦੇਖਣਾ ਬਹੁਤ ਭਾਵੁਕ ਹੁੰਦਾ, ਉਹਨੂੰ ਛੱਡਣਾ ਉਸ ਹਾਲਤ ਦੇ ਵਿੱਚ ਬਹੁਤ ਭਾਵੁਕ ਹੁੰਦਾ ਆਪਣੇ ਆਪ ਦੇ ਵਿੱਚ ਹੀ। ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।